ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ। ਨਿਊਜ਼ TV 84 ਦੇ ਨਾਲ ਵਿਊਅਰਸ 2014 ਦੀਆਂ ਪਾਰਲੀਮੈਂਟ ਚੋਣਾਂ ਦਾ ਵਿਗਲ ਵੱਜ ਚੁੱਕਿਆ ਹੈ। ਇਸ ਵੇਲੇ ਬਹੁਤ ਸਾਰੀਆਂ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਵੀ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਪੰਜਾਬ ਦੇ 13 ਪਾਰਲੀਮੈਂਟਰੀ ਹਲਕਿਆਂ ਚੋਂ ਚੋਣਾਂ ਲੜਨ ਦਾ ਐਲਾਨ ਕੀਤਾ ਹੈ ਤੇ ਆਪਣੇ ਉਮੀਦਵਾਰ ਵੀ ਐਲਾਨੇ ਹਨ। ਫਿਰੋਜ਼ਪੁਰ ਪਾਰਲੀਮੈਂਟਰੀ ਹਲਕੇ ਤੋਂ ਸਰਦਾਰ ਧਿਆਨ ਸਿੰਘ ਮੰਡ ਜਿਹੜੇ ਕਿ ਪਾਰਟੀ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਵੀ ਹਨ, ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਹੋਣਗੇ। ਵਿਊਅਰ, ਸਰਦਾਰ ਧਿਆਨ ਸਿੰਘ ਮੰਡ ਦਾ ਪਰਿਵਾਰ ਇੱਕ ਕੁਰਬਾਨੀ ਵਾਲਾ ਪਰਿਵਾਰ ਹੈ। ਇਹਨਾਂ ਦੇ 3 ਭਰਾ ਮੌਜੂਦਾ ਖਾਲਿਸਤਾਨ ਸੰਘਰਸ਼ ਵਿੱਚ ਸ਼ਹੀਦ ਹੋਏ ਹਨ। 1999 ਦੀਆਂ ਪਾਰਲੀਮੈਂਟ ਚੋਣਾਂ ਵਿੱਚ ਸਰਦਾਰ ਧਿਆਨ ਸਿੰਘ ਮੰਡ ਫਿਰੋਜ਼ਪੁਰ ਦੇ ਪਾਰਲੀਮੈਂਟ ਹਲਕੇ ਤੋਂ ਮੈਂਬਰ ਪਾਰਲੀਮੈਂਟ ਚੁਣੇ ਗਏ ਸਨ, ਪਰ ਪਾਰਲੀਮੈਂਟ ਵਿੱਚ ਕਿਰਪਾਨ ਲਿਜਾਣ ਦੀ ਪਾਬੰਦੀ ਹੋਣ ਕਰਕੇ ਇਹਨਾਂ ਨੇ ਮੈਂਬਰ ਪਾਰਲੀਮੈਂਟ ਵਜੋਂ ਸਹੁੰ ਚੁੱਕਣ ਤੋਂ ਨਾ ਕਰ ਦਿੱਤੀ ਸੀ। ਇਸ ਵੇਲੇ ਸਰਦਾਰ ਧਿਆਨ ਸਿੰਘ ਜੀ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਅਸੀਂ ਇਹਨਾਂ ਨਾਲ ਆਪਣੇ ਸਵਾਲਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ, ਚੋਣਾਂ ਸੰਬੰਧੀ ਗੱਲ ਕਰਨ ਤੋਂ ਪਹਿਲਾਂ ਅਸੀਂ ਚੋਣ ਕਮਿਸ਼ਨ ਵੱਲੋਂ ਹੋਲੇ ਮਹੱਲੇ ਦੇ ਮੌਕੇ ਤੇ ਅਨੰਦਪੁਰ ਸਾਹਿਬ ਵਿਖੇ ਸਿਆਸੀ ਕਾਨਫਰੰਸਿਸ ਤੇ ਲਗਾਈ ਪਾਬੰਦੀ ਅਤੇ 14 ਅਪ੍ਰੈਲ ਨੂੰ ਵਿਸਾਖੀ ਦੇ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਵੀ ਕੋਈ ਸਿਆਸੀ ਕਾਨਫਰੰਸਿਸ ਨਾ ਕਰਨ ਦੇ ਹੁਕਮ ਸੰਬੰਧੀ ਤੁਹਾਡੇ ਸਭ ਤੋਂ ਪਹਿਲਾਂ ਵਿਚਾਰ ਜਾਣਨਾ ਚਾਹਾਂਗੇ। ਮੈਂ ਇਹ ਕਹਿਣਾ ਚਾਹੁੰਦਾ ਹੈ ਕਿ ਜਿਹੜਾ ਸਿੱਖ ਧਰਮ ਆ ਇਹਦੇ ਵਿੱਚ ਧਰਮ ਤੇ ਸਿਆਸਤ ਕਦੀ ਅਲੱਗ ਨਹੀਂ ਹੋ ਸਕਦੇ ਜੀ। ਹੈਲੋ, ਮੇਰੀ ਆਵਾਜ਼ ਗੜਬੜ ਆਉਂਦੀ ਹੈ ਜੀ ਵੀਰ? ਸਾਨੂੰ ਬਿਲਕੁਲ ਕਲੀਅਰ ਆ ਰਹੀ ਹੈ ਤੁਹਾਡੀ ਆਵਾਜ਼। ਧਰਮ ਤੇ ਸਿਆਸਤ ਇਕੱਠੇ ਨੇ ਜੀ, ਇਹ ਕਦੀ ਵੀ ਅਲੱਗ ਨਹੀਂ ਹੋ ਸਕਦੇ। ਹਾਂਜੀ। ਤੇ ਇਲੈਕਸ਼ਨ ਕਮਿਸ਼ਨ ਨੇ ਜਿਹੜੀ ਸਾਡੀ ਰਵਾਇਤੀ ਗੱਲ ਸੀਗੀ, ਅਸੀਂ ਹਰ ਜਿਹੜੇ ਕਾਨਫਰੰਸ ਜਿਹੜੀ ਸਾਡੀਆਂ ਹੋਲਾ ਮਹੱਲਾ ਜਿਵੇਂ ਮਾਘੀ, ਸਾਰਾ ਵਿਸਾਖੀ ਜੀ, ਅਸੀਂ ਬੇਸ਼ੱਕ ਸਿਆਸੀ ਉੱਥੇ ਅਸੀਂ ਜਿੱਥੇ ਧਾਰਮਿਕ ਸ਼ਬਦ ਭੇਟ ਕਰਦੇ ਹਾਂ ਉੱਥੇ ਅਸੀਂ ਆਪਣੀ ਸਿਆਸਤ ਬਾਰੇ ਵੀ ਜਿਹੜੀ ਪੰਥਕ ਏਜੰਡੇ ਦੇ ਉੱਤੇ ਜਿਹੜੀ ਅਸੀਂ ਸਿਆਸਤ ਨੂੰ ਮੁੱਖ ਰੱਖ ਕੇ ਤੇ ਉੱਥੇ ਸੰਗਤਾਂ ਦੇ ਅਸੀਂ ਰੂਬਰੂ ਹੁੰਦੇ ਹਾਂ ਜੀ। ਬਿਲਕੁਲ ਇਹ ਜਿਹੜੀ ਪਾਬੰਦੀ ਲਾਈ ਹੈ ਇਲੈਕਸ਼ਨ ਕਮਿਸ਼ਨ ਨੇ, ਅਸੀਂ ਇਹਦੇ ਨਾਲ ਬਿਲਕੁਲ ਸਹਿਮਤ ਨਹੀਂ ਹੈਗੇ। ਇਹ ਸਾਡੀ ਮਤਲਬ ਜਿਹੜੀ ਧਾਰਮਿਕ ਤੇ ਸਿਆਸੀ ਆਜ਼ਾਦੀ ਦੇ ਉੱਤੇ ਇੱਕ ਹਮਲਾ ਹੈ। ਹਾਂਜੀ, ਬਿਲਕੁਲ ਬਿਲਕੁਲ। ਤੇ ਵੀਰ ਜੀ, ਹੁਣ ਅਸੀਂ 2014 ਸੰਬੰਧੀ ਵੀ ਤੁਹਾਡੇ ਨਾਲ ਗੱਲਬਾਤ ਕਰਨਾ ਚਾਹਾਂਗੇ। ਜਿਵੇਂ ਫਿਰੋਜ਼ਪੁਰ ਤੋਂ ਅਕਾਲੀ ਦਲ ਨੇ ਪਾਰਟੀ ਟਿਕਟ ਪਹਿਲਾਂ ਤੋਂ ਹੀ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਨੂੰ ਦਿੱਤੀ ਹੈ ਅਤੇ ਕਾਂਗਰਸ ਨੇ ਵੀ ਆਪਣਾ ਮਜ਼ਬੂਤ ਉਮੀਦਵਾਰ ਉਤਾਰਿਆ ਹੈ, ਤੁਹਾਡੀ ਸਥਿਤੀ ਕੀ ਹੈ? ਇਸ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ। ਇਹ ਜਿਹੜੀ ਇੱਥੇ ਫਿਰੋਜ਼ਪੁਰ ਦੀ ਟਿਕਟ ਦੀ ਪ੍ਰਕਾਸ਼ ਸਿੰਘ ਬਾਦਲ ਨੇ ਵੰਡ ਕੀਤੀ ਹੈ, ਇਹ ਜਾਤੀ ਦੇ ਆਧਾਰ ਤੇ ਕੀਤੀ ਜੀ। ਉਹਦਾ ਇੱਕ ਕਾਰਨ ਹੈ ਕਿ ਪ੍ਰਕਾਸ਼ ਸਿੰਘ ਬਾਦਲ ਜਿਹੜਾ ਪੰਥਕ ਏਜੰਡਾ ਛੱਡ ਚੁੱਕਾ ਹੈ ਹਾਂਜੀ, ਔਰ ਉਹਨੂੰ ਕੁਛ ਵੀ ਹੋ ਜਾਵੇ ਕਿਉਂਕਿ ਬਹੁਤ ਇੱਥੇ ਲਾਇਕ ਟਕਸਾਲੀ ਅਕਾਲੀ ਹੈਗੇ ਨੇ, ਉਹਨਾਂ ਨੂੰ ਇਗਨੋਰ ਕਰਕੇ ਉਹ ਜਿਹੜੀ 1.5 ਲੱਖ ਵੋਟ ਰਾਏ ਸਿੱਖ ਦੀ ਹੈ ਉਹਨੂੰ ਕੈਪਚਰ ਕਰਨ ਵਾਸਤੇ ਇਹ ਹਰ ਵਾਰੀ ਕੀਤਾ ਜਾ ਰਿਹਾ ਹੈ। ਪਰ ਇਸ ਵਾਰੀ ਜਿਸ ਜਾਤੀ ਨੂੰ ਮੁੱਖ ਰੱਖ ਕੇ ਪ੍ਰਕਾਸ਼ ਸਿੰਘ ਬਾਦਲ ਨੇ ਟਿਕਟ ਦਿੱਤੀ ਆ, ਉਹ ਜਾਤੀ ਦੇ ਲੋਕ ਵੀ ਸ਼ੇਰ ਸਿੰਘ ਘੁਬਾਏ ਦੇ ਨਾਲ ਬਿਲਕੁਲ ਨਹੀਂ ਹੈਗੇ ਜੀ। ਤੇ ਦੂਸਰਾ, ਉਹਦੇ ਵਿਰੋਧ ਵਿੱਚ ਜਿੰਨੀਆਂ ਦੂਜੀਆਂ ਬਰਾਦਰੀਆਂ ਨੇ, ਜਿਵੇਂ ਚੱਕ ਸਿੱਖ ਬਰਾਦਰੀ ਹੈ ਹਾਂਜੀ, ਇਹਦੀ ਲਗਭਗ 6.25 ਲੱਖ ਵੋਟ ਇਸ ਹਲਕੇ ਦੇ ਵਿੱਚ ਪੈਂਦੀ ਹੈ ਜੀ। ਤੇ ਟੋਟਲ ਦੇ ਟੋਟਲ ਸਾਰੇ ਜਿਹੜੇ ਲੋਕ ਨੇ ਇਹਦੇ ਵਿਰੋਧ ਵਿੱਚ ਖੜ ਗਏ ਨੇ ਤੇ ਸਾਨੂੰ ਬਹੁਤ ਵੱਡਾ ਇਸ ਗੱਲ ਦਾ ਸਮਰਥਨ ਮਿਲ ਰਿਹਾ ਜੀ ਜੀ। ਤੇ ਵੀਰ ਜੀ, ਬਾਕੀ ਹਲਕਿਆਂ ਵਿੱਚੋਂ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰਾਂ ਦੀ ਕੀ ਸਥਿਤੀ ਹੈ? ਇਸ ਬਾਰੇ ਵੀ ਵੇਰਵੇ ਦੇ ਨਾਲ ਦੱਸੋ। ਮੈਂ ਇਹ ਕਹਿਣਾ ਚਾਹੁੰਦਾ ਕਿ ਅੱਜ ਪੰਜਾਬ ਦੇ ਵਿੱਚ ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਪੰਥਕ ਏਜੰਡਾ ਛੱਡ ਕੇ ਔਰ ਸਿੱਖ ਕੌਮ ਦੇ ਦੁਸ਼ਮਣਾਂ ਦੇ ਨਾਲ ਜਿਹੜੀ ਗਲਵੱਕੜੀ ਪਾਈ ਹੈ, ਆਪਣੀ ਕੁਰਸੀ ਨੂੰ ਆਧਾਰ ਬਣਾਇਆ ਹੋਇਆ ਹੈ ਹਾਂਜੀ, ਤੇ ਪੰਜਾਬ ਦੇ ਵਿੱਚ ਕਾਨੂੰਨ ਤੇ ਇਨਸਾਫ ਦੀ ਕੋਈ ਗੱਲ ਨਹੀਂ। ਇੱਥੇ ਲੋਕਾਂ ਨੂੰ ਰੁਜ਼ਗਾਰ ਦੇਣ ਵਾਸਤੇ, ਰੁਜ਼ਗਾਰ ਦੇਣ ਦੀ ਬਜਾਏ
ਜਿਹੜੀ ਸਾਡੀ ਸਿੱਖ ਨੌਜਵਾਨੀ ਆ, ਲਗਭਗ 43 ਲੱਖ ਨੌਜਵਾਨ ਜਿਹੜਾ ਅੱਜ ਬੇਰੁਜ਼ਗਾਰ ਪੜ੍ਹਿਆ ਲਿਖਿਆ ਦੇ ਉੱਤੇ ਹੈ, ਔਰ ਉਹਨਾਂ ਨੂੰ ਨਸ਼ਿਆਂ ਦੇ ਵਿੱਚ ਡੁਬੋਇਆ ਜਾ ਰਿਹਾ ਹੈ। ਜਿਹੜਾ ਸਭ ਤੋਂ ਘਾਤਕ ਨਸ਼ਾ ਸਮੈਕ ਵਰਗਾ, ਉਹ ਪਿੰਡ ਦੇ ਵਿੱਚ ਲਗਭਗ 40-45% ਜਿਹੜੇ ਸਾਡੇ ਨੌਜਵਾਨ ਨੇ ਉਹ ਸਮੈਕ ਦੇ ਨਸ਼ੇ ਦੇ ਵਿੱਚ ਲੱਗ ਗਏ ਨੇ। ਹਾਂਜੀ। ਔਰ ਬਿਲਕੁਲ ਜਿਹੜਾ ਪੰਜਾਬ ਆ ਉਹ ਬਰਬਾਦੀ ਦੇ ਕੰਢੇ ਦੇ ਉੱਤੇ ਖੜਾ ਹੈ। ਹਾਂਜੀ। ਔਰ ਇਸ ਕਰਕੇ ਜਿਹੜੇ ਲੋਕ ਨੇ, ਕਾਂਗਰਸ ਦਾ ਇੱਥੇ ਕੋਈ ਆਧਾਰ ਨਹੀਂ ਰਿਹਾ। ਜਿਹੜੀ ਇੱਥੋਂ ਦੀ ਲੋਕਲ ਉਹਨਾਂ ਦੀ ਲੀਡਰਸ਼ਿਪ ਆ, ਉਹਨਾਂ ਦੀ ਕਮਾਂਡ ਪੰਜਾਬ ਦੇ ਉੱਤੇ ਨਹੀਂ ਰਹੀ, ਧੜੇਬੰਦੀ ਆ। ਔਰ MLA ਜਿਹੜੇ ਵੱਡੇ ਵੱਡੇ ਲੀਡਰ ਨੇ ਉਹ ਆਪਣੀ ਪਾਰਟੀ ਛੱਡ ਕੇ ਬਾਦਲ ਦਲ 'ਚ ਜਾ ਰਹੇ ਨੇ ਜੀ। ਉਹਨਾਂ ਦਾ ਕੋਈ ਵਾਲੀ ਵਾਰਸ ਨਹੀਂ। ਇਸ ਕਰਕੇ ਲੋਕ ਦੋਵਾਂ ਪਾਰਟੀਆਂ ਤੋਂ ਦੁਖੀ ਨੇ ਜੀ। ਔਰ ਪੰਜਾਬ ਦੇ ਵਿੱਚ ਤੀਜਾ ਬਦਲ ਜਿਹੜਾ ਉਹਨੂੰ ਚਾਹੁੰਦੇ ਨੇ। ਅਸੀਂ ਸਾਡੇ ਜਿਹੜੇ ਉਮੀਦਵਾਰ ਨੇ ਸਾਰੇ ਬਹੁਤ ਜਦੋਜਹਿਦ ਕਰ ਰਹੇ ਨੇ ਤੇ ਲੋਕਾਂ ਦਾ ਸਮਰਥਨ ਸਾਨੂੰ ਮਿਲ ਰਿਹਾ। ਤੇ ਲੱਗਦਾ ਇਸ ਤਰ੍ਹਾਂ ਹੈ ਕਿ ਲੋਕ ਜਿਹੜੇ ਵੋਟ ਨੇ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਦੇਣਗੇ। ਜੀ 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 ਵੀਰ ਜੀ, ਤੁਸੀਂ ਗੱਲ ਕੀਤੀ ਕਿ ਇਸ ਵੇਲੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਬਹੁਤ ਬੋਲਬਾਲਾ ਹੈ, ਪਰ ਤੁਸੀਂ ਕਿਹਨਾਂ ਮੁੱਖ ਮੁੱਦਿਆਂ ਨੂੰ ਆਧਾਰ ਬਣਾ ਕੇ ਚੋਣ ਮੈਦਾਨ ਵਿੱਚ ਉਤਰੇ ਹੋ, ਅਤੇ ਜੇ ਤੁਸੀਂ ਚੁਣੇ ਜਾਂਦੇ ਹੋ ਤਾਂ ਸਿੱਖ ਨੁਕਤਾ ਨਿਗਾਹ ਤੋਂ ਤੁਹਾਡੀ ਪਹਿਲੀ ਕੀ ਕਾਰਗੁਜ਼ਾਰੀ ਹੋਏਗੀ, ਇਸ ਬਾਰੇ ਵੀ ਵੇਰਵੇ ਦੇ ਨਾਲ ਦੱਸੋ। ਬਿਲਕੁਲ, ਅਸੀਂ ਜੇ ਲੋਕ ਨੂੰ ਸਮਰਥਨ ਦਿੰਦੇ ਨੇ, ਅਸੀਂ ਸਭ ਤੋਂ ਪਹਿਲਾਂ ਇੱਥੇ ਕਾਨੂੰਨ ਦੀ ਗੱਲ ਕਰਾਂਗੇ ਜੀ, ਲੋਕਾਂ ਨੂੰ ਇਨਸਾਫ ਦੇਣ ਦੀ ਗੱਲ ਕਰਾਂਗੇ। ਹਾਂਜੀ। ਜਿਹੜੇ ਸਾਡੇ ਬੱਚੇ ਨੇ ਉਹਨਾਂ ਨੂੰ ਵਿੱਦਿਆ ਦੀ ਗੱਲ ਕਰਾਂਗੇ, ਉਹਨਾਂ ਨੂੰ ਰੁਜ਼ਗਾਰ ਦੇਣ ਦੀ ਗੱਲ ਕਰਾਂਗੇ ਜੀ। ਔਰ ਧਾਰਮਿਕ ਤੇ ਆਰਥਿਕ ਆਜ਼ਾਦੀ ਦੀ ਗੱਲ ਕਰਾਂਗੇ। ਔਰ ਜਿਹੜੇ ਨਸ਼ੇ ਨੇ ਅਸੀਂ ਇਹਨਾਂ ਦਾ ਸਫਾਇਆ ਕਰਾਂਗੇ ਪੰਜਾਬ ਦੇ ਵਿੱਚੋਂ। ਹਾਂਜੀ। ਔਰ ਜਿਹੜਾ ਸਾਡੇ ਬਾਰਡਰ ਨੇ ਪਾਕਿਸਤਾਨ ਨਾਲ ਲੱਗਦੇ, ਦੂਸਰੇ ਨਾਲ ਲੱਗਦੇ, ਅਸੀਂ ਉਹਨਾਂ ਨੂੰ ਖੋਲਣ ਦੀ ਗੱਲ ਕਰਾਂਗੇ। ਅਸੀਂ ਵਪਾਰ ਵਧਾਵਾਂਗੇ ਜੀ, ਤਾਂ ਕਿ ਜਿਹੜਾ ਪੰਜਾਬ ਆ ਉਹ ਖੁਸ਼ਹਾਲੀ ਦੇ ਰਸਤੇ ਦੇ ਉੱਤੇ ਤੁਰੇ। ਜੀ ਜੀ ਭਵੀਰ ਜੀ, ਜਿਸ ਤਰ੍ਹਾਂ ਨਸ਼ੇ ਹੁੰਦੇ ਆ ਹਮੇਸ਼ਾ ਹਰ ਚੋਣਾਂ ਦੇ ਵਿੱਚ ਇਹ ਚੋਣ ਮੈਦਾਨ ਨੂੰ ਪ੍ਰਭਾਵਿਤ ਕਰਦੇ ਨੇ। ਤੁਹਾਨੂੰ ਨਹੀਂ ਲੱਗਦਾ ਕਿ ਪਿਛਲੀਆਂ ਚੋਣਾਂ ਵੇਲੇ ਪੰਜਾਬ ਵਿੱਚ ਡਰੱਗਸ ਤੇ ਸ਼ਰਾਬ ਦਾ ਖੁੱਲ੍ਹਾ ਵਰਤਾਰਾ ਰਿਹਾ, ਕਿ ਤੁਹਾਨੂੰ ਲੱਗਦਾ ਹੈ ਕਿ ਇਸ ਵਾਰ ਵੀ ਜਿਹੜੇ ਇਹ ਨਸ਼ੇ ਨੇ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰਨਗੇ ਕਿ ਨਹੀਂ? ਬਿਲਕੁਲ, ਸਾਨੂੰ ਇਹੀ ਲੱਗਦਾ ਹੈ ਕਿ ਇਲੈਕਸ਼ਨ ਕਮਿਸ਼ਨ ਕਹਿ ਰਿਹਾ ਹੈ ਕਿ ਜਿਹੜੇ ਨਸ਼ੇ ਤੇ ਪੈਸੇ ਲੋਕਾਂ ਦੇ ਵਿੱਚ ਨਹੀਂ ਵੰਡੇ ਜਾਣਗੇ, ਲੋਕ ਆਪਣੀ ਆਜ਼ਾਦੀ ਦੇ ਨਾਲ ਵੋਟ ਪਾਉਣਗੇ। ਪਰ ਸਾਨੂੰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਲੱਗਦੀ ਜੀ। ਪਰ ਫਿਰ ਵੀ ਅਸੀਂ ਜ਼ੋਰ ਦੇ ਨਾਲ ਇਹ ਗੱਲ ਇਲੈਕਸ਼ਨ ਕਮਿਸ਼ਨ ਨੂੰ ਕਹਿ ਰਹੇ ਹਾਂ ਕਿ ਪੂਰਨ ਪਾਬੰਦੀ ਹੋਣੀ ਚਾਹੀਦੀ ਹੈ, ਪੂਰੀ ਸਖਤੀ ਦੇ ਨਾਲ ਇਹ ਜਿਹੜਾ ਇਲੈਕਸ਼ਨ ਹੈ ਉਹ ਲੜਿਆ ਜਾਣਾ ਚਾਹੀਦਾ ਹੈ ਤੇ ਲੋਕਾਂ ਨੂੰ ਵੋਟ ਪਾਉਣ ਦਾ ਪੂਰਾ ਅਧਿਕਾਰ ਹੋਣਾ ਚਾਹੀਦਾ ਹੈ। ਉਹਨਾਂ ਦੇ ਉੱਤੇ ਕੋਈ ਡਰ ਨਹੀਂ ਹੋਣਾ ਚਾਹੀਦਾ ਜੀ। ਉਹ ਆਪਣੀ ਆਜ਼ਾਦੀ ਦੇ ਨਾਲ ਜਿਹੜੀ ਆਪਣੀ ਵੋਟ ਦੀ ਉਹ ਇਸਤੇਮਾਲ ਕਰ ਸਕਣ। ਬਿਲਕੁਲ ਬਿਲਕੁਲ। ਤੇ ਵੀਰ ਜੀ, ਜਿਸ ਤਰ੍ਹਾਂ ਤੁਸੀਂ ਫਿਰੋਜ਼ਪੁਰ ਸੀਟ ਤੋਂ ਖੜੇ ਹੋ, ਤੁਹਾਡੀ ਚੋਣ ਮੁਹਿੰਮ ਨੂੰ ਲੋਕਾਂ ਵੱਲੋਂ ਕਿੰਨਾ ਕੁ ਹੁੰਗਾਰਾ ਮਿਲ ਰਿਹਾ ਹੈ? ਦੇਖੋ, ਬਹੁਤ ਮੈਂ ਪਹਿਲਾਂ ਵੀ ਇੱਕ ਇਲੈਕਸ਼ਨ ਮੈਂ ਜਿੱਤਿਆ, 2 ਇਲੈਕਸ਼ਨ ਮੈਂ ਹਾਰਿਆ ਜੀ। ਪਰ ਮੈਨੂੰ ਫਿਰੋਜ਼ਪੁਰ ਦਾ ਬੱਚਾ ਜਿਹੜਾ ਜਾਣਦਾ ਹੈ, ਮੈਂ ਕਿਸੇ ਜਾਣ ਪਛਾਣ ਦਾ ਮੁਹਤਾਜ ਨਹੀਂ ਹੈਗਾ। ਹਾਂਜੀ। ਲੋਕ ਮੈਨੂੰ ਪਿਆਰ ਕਰਦੇ ਨੇ। ਜਦੋਂ ਮੈਂ ਜਿੱਤਿਆ ਸੀ ਉਦੋਂ ਮੈਂ ਲੋਕਾਂ ਦੇ ਵਿੱਚ ਰਿਹਾ ਔਰ ਮੈਂ ਲਗਭਗ 2200 ਲੜਕੀ ਜਿਹੜੀ 10 ਤੋਂ 15 ਸਾਲ ਤੱਕ ਵੀ ਲੋਕਾਂ ਨੇ ਛੱਡੀ ਹੋਈ ਸੀ, ਮੈਂ ਉਹਨਾਂ ਦੇ ਵੀ ਵਸਾਏ ਨੇ ਜੀ। ਕੋਈ 7-8 ਹਜ਼ਾਰ ਲੋਕਾਂ ਦੇ ਜਿਹੜੇ ਘਰੇਲੂ ਰਾਜੀਨਾਮੇ, ਇੱਥੋਂ ਤੱਕ ਕਤਲਾਂ ਦੇ ਕੇਸਾਂ ਦੇ ਵੀ ਮੈਂ ਰਾਜੀਨਾਮੇ ਕਰਾਏ ਨੇ। ਹਾਂਜੀ ਹਾਂਜੀ। ਜਿਹੜਾ ਵੀ ਮੇਰੇ ਕੋਲ ਆਇਆ ਮੈਂ ਉਹਦਾ ਕੰਮ ਕੀਤਾ। ਮੈਂ ਕਿਸੇ ਤੋਂ ਤੇਲ ਨਹੀਂ ਪਵਾਇਆ, ਕਿਸੇ ਤੋਂ ਪੈਸਾ ਨਹੀਂ ਲਿਆ। ਲੋਕ ਮੈਨੂੰ ਨਿੱਜੀ ਤੌਰ ਦੇ ਉੱਤੇ ਪਿਆਰ ਕਰਦੇ ਨੇ ਔਰ ਮੈਨੂੰ ਪੂਰੀ ਉਮੀਦ ਹੈ ਕਿ ਅਰਜੀ ਮੈਨੂੰ ਜਿਸ ਹਿਸਾਬ ਨਾਲ ਸਮਰਥਨ ਮਿਲ ਰਿਹਾ, ਹਾਂਜੀ, ਮੈਂ BJP ਤੇ ਕਾਂਗਰਸ ਨੂੰ ਹਰਾ ਕੇ ਜਿੱਤੂਗਾ। ਜੀ ਜੀ। ਤੇ ਵੀਰ ਜੀ, ਸਾਡੇ ਕੋਲ 2 ਮਿੰਟ ਰਹਿ ਗਏ ਨੇ। ਐਤਦੀਆਂ 2014 ਦੀਆਂ ਪਾਰਲੀਮੈਂਟ ਚੋਣਾਂ ਦੇ ਹਵਾਲੇ ਨਾਲ ਪੰਜਾਬ ਦੇ ਸਿੱਖ ਵੋਟਰਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਤੇ ਬਾਹਰਲੀਆਂ ਸਿੱਖ ਸੰਗਤਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਇਹੀ ਕਹਿਣਾ ਚਾਹੁੰਦਾ ਹੈ ਕਿ ਅੱਜ ਸਾਨੂੰ ਲੋੜ ਹੈ ਪੰਜਾਬ ਦੇ ਲੋਕਾਂ ਨੂੰ ਵੀ, ਖਾਸ ਕਰਕੇ ਸਿੱਖ ਕੌਮ ਜੀ,
ਕਿ ਪੰਜਾਬ ਦੇ ਵਿੱਚ ਤੀਜਾ ਬਦਲ ਲੈ ਕੇ ਆਉਣ। ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਜਿਹੜੇ ਉਮੀਦਵਾਰ ਮੈਦਾਨ ਦੇ ਵਿੱਚ ਉਤਾਰੇ ਨੇ, ਹਾਂਜੀ, ਪੰਥ ਤੇ ਗ੍ਰੰਥ ਦੀ ਰੱਖਣ ਵਾਸਤੇ, ਸਿੱਖ ਕੌਮ ਦੀ ਚੜ੍ਹਦੀ ਕਲਾ ਵਾਸਤੇ ਜਿੰਨੀਆਂ ਜਥੇਬੰਦੀਆਂ ਨੇ, ਧਾਰਮਿਕ ਜੀ ਸੰਪਰਦਾਵਾਂ ਨੇ, ਈਮਨ ਤੇ ਦਮਦਮੀ ਟਕਸਾਲ ਤੇ ਪੂਰਾ ਸੰਤ ਸਮਾਜ ਜੀ, ਔਰ ਇਹਨਾਂ ਸਾਰਿਆਂ ਨੂੰ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਹਮਾਇਤ ਦੇ ਉੱਤੇ ਖੜ ਜਾਣਾ ਚਾਹੀਦਾ ਜੀ, ਤਾਂ ਕਿ ਅਸੀਂ ਬਹੁਤ ਗਿਣਤੀ ਦੇ ਨਾਲ ਅਸੀਂ ਜਿੱਤ ਗਏ ਤੇ ਪੰਜਾਬ ਦਾ ਜਿਹੜਾ ਮਾਹੌਲ ਬਦਲੇ, ਪੰਜਾਬ ਦੇ ਵਿੱਚ ਸੁੱਖ ਸ਼ਾਂਤੀ ਆਵੇ, ਪੰਜਾਬ ਦੇ ਲੋਕ ਆਜ਼ਾਦੀ ਦੇ ਨਾਲ ਰਹਿ ਸਕਣ, ਉਹਨਾਂ ਨੂੰ ਕਾਨੂੰਨ ਤੇ ਇਨਸਾਫ ਦਾ ਰਾਜ ਮਿਲ ਸਕੇ। ਜੀ ਬਿਲਕੁਲ ਵੀਰ ਜੀ, ਬਿਲਕੁਲ ਜੀ। ਵੀਰ ਜੀ, ਸਾਡੀਆਂ ਵੈਲ ਵਿਸ਼ੇਸ ਤੁਹਾਡੇ ਨਾਲ ਹੈ। ਹੁਣ ਸਾਡਾ ਵਕਤ ਬ੍ਰੇਕ ਵੱਲ ਜਾ ਰਿਹਾ, ਅਸੀਂ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे से ब्रेक तक। Keep watching News TV 84 The Now will be right back after a short break.